कि सैयद अली शाह गिलानी जिवें उन्हां दी मैयत नूं रोलिया गया, जाली जिहड़ा उस किस्म दा पूरा वरतारा करके उन्हां दी नूं जिहड़ा उन्हां ने उन्हां दी इच्छा दे मुताबिक जिस ग्रेवयार्ड च वो अपने आप में शहीदां दा ग्रेवयार्ड जां कब्रिस्तान कहंदे ने उत्थे नहीं दिता गया, पर उन्हां दी सैयद अली शाह गिलानी दी डिज़ायर सी कि वो पाकिस्तानी झंडे दे विच उन्हां दे ਜਿਹੜਾ ਉਸ ਬੋਡੀ ਨੂੰ ਲਪੇਟਿਆ ਜਾਏ ਉਹ ਉਹਨਾਂ ਨੇ ਪੂਰਾ ਕੀਤਾ। ਉਹਨਾਂ ਦੇ ਰਿਸ਼ਤੇਦਾਰਾਂ ਬੱਚਿਆਂ ਦੇ ਉੱਤੇ ਵੀ ਕੇਸ ਦਰਜ ਕੀਤਾ ਹੈ। ਪਾਕਿਸਤਾਨ ਦਾ ਝੰਡਾ ਕਿਉਂ ਜੀ ਕੀ ਹੈ, ਹੁਣ ਜਿੱਥੇ ਉਹਨਾਂ ਨੂੰ ਦਫਨ ਕੀਤਾ ਹੈ ਜ਼ਬਰਦਸਤੀ ਔਰ ਈਵਨ ਉਹਨਾਂ ਦੇ ਬੱਚਿਆਂ ਤੇ ਔਰ ਰਿਲੇਟਿਵਸ ਦੇ ਕੇਸ ਨੇ ਕਿ ਜੀ ਪਾਕਿਸਤਾਨੀ ਝੰਡੇ 'ਚ ਕਿਉਂ ਲਪੇਟਿਆ, ਉਹਦੇ 500 ਮੀਟਰ ਦੇ ਏਰੀਆ ਦੇ ਵਿੱਚ ਫੌਜ ਪਹਿਰਾ ਦੇ ਰਹੀ ਹੈ। ਕਿਉਂ ਕਿਤੇ ਕਿ ਵੀ ਸੈयद ਅਲੀ ਸ਼ਾਹ ਗਿਲਾਨੀ ਉੱਠ ਕੇ ਕਬਰ 'ਚੋਂ कश्मीर जिंदाबाद ना कह दें कि सारे पासे जड़े ने उन्होंने सिक्योरिटी पीपल जड़े ने वो डिप्लॉय किए हुए ने ताकि कोई नेड़े ना आ जाए, कोई फोटो ना लै जाए, कोई मैमोरीअल ना लै जाए। व्यूअर्स वेलकम बैक ऑन प्रोग्राम स्वैंड वाले सैक्शन ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਦੀ ਹਾਈ ਕਮਿਸ਼ਨਰ ਵੱਲੋਂ ਪਿਛਲੇ ਦਿਨੀ ਕਸ਼ਮੀਰ ਸੰਬੰਧੀ ਭਾਰਤ ਸਰਕਾਰ ਦੀ ਪਹੁੰਚ ਨੂੰ ਕ੍ਰਿਟੀਸਾਈਜ਼ ਕੀਤਾ ਗਿਆ ਸੀ। ਸੋ ਇਸ ਤੇ ਭਾਰਤ ਸਰਕਾਰ ਦੇ ਨੁਮਾਇੰਦੇ ਨੇ ਸਖਤ ਇਤਰਾਜ਼ ਜਤਾਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਵੈਸੇ ਤਾਂ ਲਫ਼ਜ਼ ਜਦੋਂ ਦੋਗਲਾ ਕਿਹਾ ਜਾਂਦਾ ਹੈ ਜਾਂ ਡਬਲ ਸਟੈਂਡਰਡ ਕਿਹਾ ਜਾਂਦਾ ਹੈ, ਇਹਨਾਂ ਲਫ਼ਜ਼ਾਂ ਦਾ ਵੀ ਇੱਕ ਸਟੈਂਡਰਡ ਹੈ। ਤੁਹਾਨੂੰ ਲੱਗਦਾ ਹੁੰਦਾ ਹੈ ਵੀ ਕੋਈ ਜਿਹੜਾ ਹੈ ਉਹ ਦੋ ਤਰ੍ਹਾਂ ਦੇ ਰੁਖ ਰੱਖਦਾ ਹੈ, ਅੱਜ ਕੋਈ ਹੈ ਕੱਲ ਕੋਈ ਹੈ, ਪਰ ਜੇ ਕੋਈ ਆਪਣੇ ਮੂੰਹ ਜਾਂ ਜ਼ਬਾਨ ਤੋਂ ਇੱਕੋ ਵੇਲੇ ਦੋ ਪਾਸਿਆਂ ਨੂੰ ਮੂੰਹ ਕਰਕੇ ਬੋਲ ਰਿਹਾ ਹੋਏ ਤੇ ਉਹਨੂੰ ਫਿਰ ਟੂ ਹੈਡਡ ਸਨੇਕ ਕਹਿੰਦੇ ਨੇ, ਅਸੀਂ ਦੋ ਮੂੰਹਾਂ ਸੱਪ ਕਹਿੰਦੇ। ਹੁਣ ਭਾਰਤ ਦਾ ਵਰਤਾਰਾ ਇਹ ਬੜਾ ਸਾਫ਼ ਹੈ, ਸਪਸ਼ਟ ਹੈ। ਇੱਕ ਪਾਸੇ ਭਾਰਤ ਨੇ ਇੱਕ ਮਹੀਨਾ ਜਦੋਂ ਇਹਨਾਂ ਨੂੰ ਸਿਕਿਉਰਿਟੀ ਕੌਂਸਲ ਦੀ ਪ੍ਰੈਜ਼ੀਡੈਂਸੀ ਮਿਲੀ ਅਗਸਤ ਦੇ ਮਹੀਨੇ, ਤੇ ਅਸਮਾਨ ਸਿਰ ਤੇ ਚੁੱਕ ਲਿਆ। ਜਾਂਦੇ ਜਾਂਦੇ ਵੀ ਜਿਹੜਾ ਇਹਨਾਂ ਨੇ 29 ਕਿ 30 ਅਗਸਤ ਨੂੰ ਇਹ ਮਤਾ ਪਾਸ ਕਰਵਾਇਆ ਕਿ ਜੀ ਇਹ ਟੈਰਰਿਜ਼ਮ ਔਰ ਇਹ ਉਹ ਇਸ ਅਗਸਤ 30 ਨੂੰ ਇੰਡੀਆਜ਼ ਪ੍ਰੈਜ਼ੀਡੈਂਸੀ ਕਿ ਵੀ ਇਹ upholding human rights Afghanistan, Afghan territory should not be used for terrorism, negotiated political settlement should be found out। ਇਹ ਉਹਨਾਂ ਦੇ ਜਿਹੜੇ ਇਹ 30 ਅਗਸਤ ਦਾ ਮਤਾ ਸੀ ਜੀ। ਹੁਣ ਜੰਮੂ ਕਸ਼ਮੀਰ 'ਚ ਕੀ ਚੱਲ ਰਿਹਾ ਹੈ ਜ਼ਾਹਰ ਹੈ, ਅਸੀਂ ਅਕਸਰ ਇਹ ਗੱਲ ਕਰਦੇ ਹਾਂ ਕਿ ਕਿਵੇਂ 5 ਅਗਸਤ 2019 ਨੂੰ ਆਈਨੀ ਗੁੰਡਾਗਰਦੀ ਕੀਤੀ, ਸੂਬੇ ਦਾ ਵਜੂਦ ਮਿਟਾ ਦਿੱਤਾ ਹੈ, ਡੈਮੋਗ੍ਰਾਫਿਕਸ ਬਦਲੀਆਂ ਜਾ ਰਹੀਆਂ, ਲੱਖਾਂ ਡੋਮਿਸਾਈਲ ਦਿੱਤੇ ਗਏ ਨੇ, ਆਮ ਲੋਕਾਂ ਦੇ ਹੱਕਾਂ ਦੇ ਉੱਤੇ ਜਿਹੜਾ ਬਿਲਕੁਲ ਉੱਥੇ ਅੱਜ ਵੀ ਪਾਬੰਦੀ। ਹਾਲਤ ਇਹ ਹੈ ਕਿ ਸੈयद ਅਲੀ ਸ਼ਾਹ ਗਿਲਾਨੀ ਜਿਵੇਂ ਉਹਨਾਂ ਦੀ ਮੈਯਤ ਨੂੰ ਰੋਲਿਆ ਗਿਆ, ਜਾਲੀ ਜਿਹੜਾ ਉਸ ਕਿਸਮ ਦਾ ਪੂਰਾ ਵਰਤਾਰਾ ਕਰਕੇ ਉਹਨਾਂ ਦੀ ਨੂੰ ਜਿਹੜਾ ਉਹਨਾਂ ਨੇ ਉਹਨਾਂ ਦੀ ਇੱਛਾ ਦੇ ਮੁਤਾਬਕ ਜਿਸ ਉਹ ਗ੍ਰੇਵਯਾਰਡ 'ਚ ਉਹ ਆਪਣੇ ਆਪ ਨੂੰ ਸ਼ਹੀਦਾਂ ਦਾ ਗ੍ਰੇਵਯਾਰਡ ਜਾਂ ਕਬਰਿਸਤਾਨ ਕਹਿੰਦੇ ਨੇ ਉੱਥੇ ਨਹੀਂ ਦਿੱਤਾ ਗਿਆ, ਲੇਕਿਨ ਉਹਨਾਂ ਦੇ ਪਰਿਵਾਰ ਦੇ ਉਹਨਾਂ ਦੇ ਬੱਚਿਆਂ ਨੇ ਔਰ ਰਿਸ਼ਤੇਦਾਰਾਂ ਨੇ ਉਹਨਾਂ ਦੀ ਇਹ ਵਿਸ਼ ਭਾਵੇਂ ਫੋਰਸ ਨੇ ਜ਼ਬਰਦਸਤੀ ਅਖੀਰ ਦੇ ਵਿੱਚ ਉੱਥੋਂ ਉਹਨਾਂ ਦੀ ਮੈਯਤ ਨੂੰ ਲਿਜਾ ਕੇ ਆਪਣੀ ਮਰਜ਼ੀ ਦੀ ਥਾਂ ਦੇ ਉੱਤੇ ਦਫਨ ਕੀਤਾ, ਪਰ ਉਹਨਾਂ ਦੀ ਸੈयद ਅਲੀ ਸ਼ਾਹ ਗਿਲਾਨੀ ਦੀ ਡਿਜ਼ਾਇਰ ਸੀ ਕਿ ਉਹ ਪਾਕਿਸਤਾਨੀ ਝੰਡੇ ਦੇ ਵਿੱਚ ਉਹਨਾਂ ਦੇ ਜਿਹੜਾ ਉਸ ਬੋਡੀ ਨੂੰ ਲਪੇਟਿਆ ਜਾਏ, ਉਹ ਉਹਨਾਂ ਨੇ ਪੂਰਾ ਕੀਤਾ। ਹੁਣ ਇਸ ਦੇ ਉੱਤੇ ਇਹ ਤਾਂ ਈਵਨ ਦੁਨੀਆ ਦੇ ਕਿਸੇ ਵੀ ਥਾਂ ਦੇ ਉੱਤੇ ਜਿਹੜੀ ਮਰਨ ਵਾਲੇ ਦੀ ਲਾਸਟ ਵਿਸ਼ ਹੁੰਦੀ ਹੈ ਉਹਨੂੰ ਤਾਂ ਐਜ਼ ਏ ਕੋਰਟ ਡਾਕੂਮੈਂਟ ਮੰਨਿਆ ਜਾਂਦਾ ਹੈ, ਉਸ ਦੇ ਸਾਹਮਣੇ ਬਾਕੀ ਜੋ ਮਰਜ਼ੀ ਕੀਤਾ ਹੋਏ ਉਹ ਖਤਮ ਹੋ ਜਾਂਦਾ। ਲੇਕਿਨ ਇਹਨਾਂ ਨੇ ਉਹਨਾਂ ਦੇ ਰਿਸ਼ਤੇਦਾਰਾਂ ਬੱਚਿਆਂ ਦੇ ਉੱਤੇ ਵੀ ਕੇਸ ਦਰਜ ਕੀਤਾ, ਪਾਕਿਸਤਾਨ ਦਾ ਝੰਡਾ ਕਿਉਂ ਜੀ ਕੀ ਹੈ। ਹੁਣ ਦੇਖੋ ਤੁਸੀਂ ਧੱਕਾ ਕਰ ਸਕਦੇ ਹੋ, ਬਿਲਕੁਲ ਕਿਸੇ ਦੀ ਆਵਾਜ਼ ਬੰਦ ਕਰ ਸਕਦੇ ਹੋ, ਕਸਾਈ ਨੂੰ ਸੱਦ ਕੇ ਕਿਸੇ ਦੇ ਬੁੱਲ ਸੀ ਸਕਦੇ ਹੋ, ਪਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੇ ਬੁੱਲ ਸੀਤੇ ਦੀ ਜਾਂ ਜਿਸ ਦੇ ਉੱਤੇ ਤੁਸੀਂ ਜ਼ੁਲਮ ਕਰਕੇ ਜਿਸ ਨੂੰ ਮਾਰਿਆ ਉਸ ਚੋਂ ਨਿਕਲਣ ਵਾਲੀ ਮੋਟੀਵੇਸ਼ਨ ਨੂੰ ਤਾਂ ਨਹੀਂ ਰੋਕ ਸਕਦੇ। ਬਿਲਕੁਲ ਇੱਕ ਦੇ ਬੁੱਲ ਸੀਣ ਨਾਲ ਜਾਂ ਇੱਕ ਦੀਵਾ ਬੁਝਾ ਦੇਣ ਨਾਲ ਰੋਸ਼ਨੀ ਤਾਂ ਨਹੀਂ ਖਤਮ ਹੋ ਜਾਂਦੀ। ਹੁਣ ਇਹੀ ਹਾਲ ਅਸੀਂ ਦੇਖ ਰਹੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਗੱਲ ਕਰੀਏ ਕਿ ਇੰਡੀਅਨ ਨੁਮਾਇੰਦਾ ਕਿਵੇਂ ਚੀਕਾਂ ਮਾਰਦਾ ਹੈ,
ਉੱਥੇ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟਸ ਬਾਡੀ ਦੀ ਜਿਹੜੀ ਚੇਅਰਪਰਸਨ ਹੈ ਬੀਬੀ ਮਿਸ਼ਲ, ਉਸ ਦੇ ਉੱਤੇ। ਪਰ ਪਹਿਲਾਂ ਮੈਂ ਇਹ ਖਬਰ, ਟਾਈਟ ਵਿਜਲ ਐਟ ਸੈਯਦ ਅਲੀ ਸ਼ਾਹ ਗਿਲਾਨੀਜ਼ ਹੈਦਰਪੁਰਾ ਬਰੀਅਲ ਸਾਈਟ। ਹੁਣ ਜਿੱਥੇ ਉਹਨਾਂ ਨੂੰ ਦਫਨ ਕੀਤਾ ਹੈ ਜ਼ਬਰਦਸਤੀ, ਔਰ ਈਵਨ ਉਹਨਾਂ ਦੇ ਬੱਚਿਆਂ ਤੇ ਔਰ ਰਿਲੇਟਿਵਸ ਦੇ ਕੇਸ ਨੇ ਕਿ ਜੀ ਪਾਕਿਸਤਾਨੀ ਝੰਡੇ 'ਚ ਕਿਉਂ ਲਪੇਟਿਆ, ਉਹਦੇ 500 ਮੀਟਰ ਦੇ ਏਰੀਆ ਦੇ ਵਿੱਚ ਫੌਜ ਪਹਿਰਾ ਦੇ ਰਹੀ ਹੈ। ਕਿਉਂ? ਕਿਤੇ ਕਿ ਵੀ ਸੈਯਦ ਅਲੀ ਸ਼ਾਹ ਗਿਲਾਨੀ ਉੱਠ ਕੇ ਕਬਰ ਚੋਂ ਕਸ਼ਮੀਰ ਜ਼ਿੰਦਾਬਾਦ ਨਾ ਕਹਿ ਦੇਣ। ਔਰ 3 ਡਜ਼ਨ ਪੁਲਿਸ ਤੇ ਪੈਰਾਮਿਲਟਰੀ ਦੇ ਵਹੀਕਲ ਉੱਥੇ ਖੜੇ ਨੇ 500 ਮੀਟਰ ਦੇ ਰੇਡੀਅਸ 'ਚ। ਕਾਹਦੇ ਲਈ? ਸਿਕਿਉਰਿਟੀ ਪਰਸਨਲ ਹੈਵ ਬੀਨ ਆਸਕਡ ਨਾਟ ਟੂ ਅਲਾਓ ਐਨੀਵਨ ਨੀਅਰ ਦਾ ਗ੍ਰੇਵ ਔਰ ਕਲਿੱਕ ਪਿਕਚਰਸ ਫਰੋਮ ਅ ਡਿਸਟੈਂਸ। ਉਹਨਾਂ ਨੇ ਕਿਹਾ ਜੀ ਵੀ ਜਿਹੜੇ ਇਸਦੀਆਂ ਪਿਕਚਰਸ ਲੈਣਗੇ ਉਹਨਾਂ ਦੀਆਂ, ਜਿਵੇਂ ਪੰਜਾਬ ਦੇ ਹਵਾਲੇ ਨਾਲ ਅਕਸਰ ਹੁੰਦਾ ਸੀ ਕਿ ਸੰਤ ਭਿੰਡਰਾਂ ਵਾਲਿਆਂ ਦੀ ਤਸਵੀਰ ਵੀ ਦੁਸ਼ਮਣ ਨੂੰ ਡਰਾਉਂਦੀ ਹੈ। ਜਦੋਂ ਕੋਈ ਵਹੀਕਲ ਤੇ ਨੌਜਵਾਨ ਜਾਂਦੇ ਨੇ, ਕਿਸੇ ਨੇ ਵਿੰਡਸ਼ੀਲਡ ਤੇ ਲਾਇਆ ਜਾਂ ਪੁਲਿਸ ਨੇ ਰੋਕਿਆ ਹੁੰਦਾ, ਉਹ ਕਹਿੰਦੇ ਜੀ ਤਸਵੀਰ ਹੈ। ਨਹੀਂ ਕਹਿੰਦੇ ਇਹ ਨਹੀਂ ਹੈ। ਮਤਲਬ ਜਿਉਂਦੇ ਜੀ ਤਾਂ ਇਹ ਡਰਦੇ ਹੀ ਸੀ। ਇਹੀ ਹਾਲ ਹੁਣ ਸੈਯਦ ਅਲੀ ਸ਼ਾਹ ਗਿਲਾਨੀ ਦੀ ਆਪਣੀ ਮਰਜ਼ੀ ਜਿੱਥੇ ਉਹਨਾਂ ਨੇ ਦਫਨ ਕੀਤਾ, ਉਹਨਾਂ ਦੀ ਕਬਰ ਦੀ ਫੋਟੋ ਵੀ ਉਹਨਾਂ ਨੂੰ ਡਰਾਉਂਦੀ ਹੈ। ਦੂਸਰਾ, ਔਰ ਇਹ ਜਿਹੜੇ ਨੇ ਉਹਦੇ 'ਚ ਉਹਨਾਂ ਨੇ ਕਿਹਾ ਸਿਕਿਉਰਿਟੀ ਅਫੀਸ਼ੀਅਲ ਸੈਡ ਦਾ ਮੂਵ ਹੈਡ ਬੀਨ ਟੇਕਨ ਟੂ ਡੀਬਾਰ ਪੀਪਲ ਫਰੋਮ ਗੈਦਰਿੰਗ ਅਰਾਊਂਡ ਦਾ ਗ੍ਰੇਵ, ਕਿ ਲੋਕ ਕਿਤੇ ਇਕੱਠੇ ਹੋ ਕੇ ਆ ਕੇ ਇੱਥੇ ਨਮਾਜ਼ ਪੜ੍ਹਨਗੇ, ਫਾਤਿਹਾ ਪੜ੍ਹਨਗੇ, ਉਹਨਾਂ ਨੂੰ ਮੋਟੀਵੇਸ਼ਨ ਹੋਏਗੀ। ਔਰ ਮੇਕ ਐਨ ਅਟੈਂਪਟ ਟੂ ਕ੍ਰੀਏਟ ਅ ਮੈਮੋਰੀਅਲ ਬਾਈ ਹਿਜ਼ ਫਾਲੋਅਰਸ, ਕਿ ਇੱਥੇ ਕੋਈ ਯਾਦਗਾਰ ਹੀ ਨਾ ਬਣਾ ਦੇਣ ਉਹਨਾਂ ਦੀ। ਫਿਰ ਔਰ ਉਹਨਾਂ ਦੇ ਨਾਲ ਸਿਕਿਉਰਿਟੀ ਅਰੇਂਜਮੈਂਟਸ ਹੈਵ ਬੀਨ ਮੇਡ ਇਨ ਆਲ ਦਾ ਲੇਨਸ leading to the place where the Hurriyat leader was laid to rest on September 2nd, ਕਿ ਸਾਰੇ ਪਾਸੇ ਜਿਹੜੇ ਨੇ ਉਹਨਾਂ ਨੇ ਉਹ ਸਿਕਿਉਰਿਟੀ ਪੀਪਲ ਜਿਹੜੇ ਨੇ ਉਹ ਡਿਪਲੋਏ ਕੀਤੇ ਹੋਏ ਨੇ ਤਾਂ ਕਿ ਕੋਈ ਨੇੜੇ ਨਾ ਆ ਜਾਏ, ਕੋਈ ਫੋਟੋ ਨਾ ਲੈ ਜਾਏ, ਕੋਈ ਮੈਮੋਰੀਅਲ ਨਾ ਲੈ ਜਾਏ। ਔਰ ਇਹ ਜਿਹੜਾ ਇਹ ਸਾਰੇ ਦੇ ਉੱਤੇ ਹੁਣ ਜਦੋਂ ਕਸ਼ਮੀਰੀਆਂ ਦੀ ਆਜ਼ਾਦੀ ਨੂੰ ਕਿਵੇਂ ਕਰਬ ਕੀਤਾ ਗਿਆ ਹੈ, ਇਸ ਬਾਰੇ ਜਿਹੜਾ India expresses disappointment over unwarranted remarks by UN Human Rights Chief on Kashmir। और बीबी मिशेल बैशलेट उन्होंने ने ये कहा सी कि भी ये कि she described it as worrying India's use of unlawful activities and prevention act as frequent temporary communication blackouts in Jammu and Kashmir। उन्होंने 2 नुकते ਚੁੱਕੇ। ਉਹਨਾਂ ਨੇ ਕਿਹਾ ਜੀ ਵੀ ਜਿਹੜੇ ਪੋਲੀਟੀਕਲੀ ਪ੍ਰੋਟੈਸਟ ਕਰਦੇ ਨੇ ਉਹਨਾਂ ਨੂੰ ਤੁਸੀਂ ਟੈਰਰਿਸਟ ਐਕਟ ਦੇ ਥੱਲੇ ਜੇਲ੍ਹਾਂ 'ਚ ਤੁੰਨ ਰਹੇ ਹੋ। ਔਰ ਇਹ ਜਿਹੜੇ ਇੰਟਰਨੈਟ ਹੁਣ ਗਿਲਾਨੀ ਉਹਨਾਂ ਦੀ ਜਿਹੜਾ ਜੋ ਹੀ ਉਹਨਾਂ ਦੀ ਜਿਹੜੀ ਉਹ ਫੌਤ ਹੁੰਦੇ ਨੇ, ਇੰਤਕਾਲ ਹੁੰਦਾ ਉਹਨਾਂ ਦਾ, ਇੱਕਦਮ ਜਿਹੜਾ ਉਹ ਇੰਟਰਨੈਟ ਬੰਦ ਕਰ ਦਿੱਤਾ ਗਿਆ, ਕਰਫਿਊ ਲਾ ਦਿੱਤਾ ਗਿਆ। ਔਰ ਇਹਨੂੰ ਹੀ ਉਹ ਕਹਿ ਰਹੇ ਨੇ ਵੀ ਇਹ ਜਿਹੜਾ ਇੰਟਰਨੈਟ ਔਰ ਦੂਸਰਾ ਬਲੈਕਆਊਟਸ ਨੇ ਇਹ ਠੀਕ ਨਹੀਂ ਹੈ, ਤੁਸੀਂ ਉਹਨਾਂ ਦੀ ਕਸ਼ਮੀਰੀ ਲੋਕਾਂ ਦੀ ਆਜ਼ਾਦੀ ਦਾ ਹਨਨ ਕਰ ਰਹੇ ਹੋ। ਲੇਕਿਨ ਹੁਣ ਇਸ ਦੇ ਉੱਤੇ ਉਹਨਾਂ ਦੀ ਜਿਹੜੀ ਐਕਸਟਰਨਲ ਅਫੇਅਰਸ ਮਿਨਿਸਟਰੀ ਦੀ ਸੈਕਟਰੀ ਬਿਠਾਈ ਹੋਈ ਹੈ UN ਦੇ ਵਿੱਚ, ਰੀਨਤ ਸੰਧੂ, ਇਹ ਵੀ ਨਾਲ ਤੁਸੀਂ ਜ਼ਰੂਰ ਇੱਥੇ ਵੀ ਜਿਹੜਾ ਉਹ ਸੰਧੂ ਤਰਨਜੀਤ ਸਿੰਘ ਸੰਧੂ ਐਮਬੈਸਡਰ ਲਾਇਆ ਹੋਇਆ, ਤੁਸੀਂ ਇਹ ਸਿੱਖ ਨਾਂ ਯੂਜ਼ ਕਰੋ। ਔਰ ਉਹਨਾਂ ਨੂੰ ਅੱਗੇ ਉਹ ਕੀ ਕਹਿ ਰਹੀ ਹੈ, ਮਾਈ ਵੀ ਟੇਕ ਨੋਟ ਆਫ ਰੈਫਰੈਂਸਿਸ ਟੂ ਇੰਡੀਆ in the oral update by High Commissioner and express our disappointment over her unwarranted remarks on Union Territory of Jammu and Kashmir which do not reflect the ground reality। ground reality ਤੁਸੀਂ ਦੱਸ ਦਿਓ। ਜੇ ਗਿਲਾਨੀ ਸਾਹਿਬ ਦੀ ਕਬਰ ਨੂੰ 500 ਮੀਟਰ ਤੋਂ ਤੁਹਾਡੀ ਫੌਜ ਦੇ ਵਹੀਕਲ ਔਰ ਘੇਰ ਕੇ ਰੱਖੇ ਨੇ, ਤੁਸੀਂ ਤਾਂ ਮਰਿਆਂ ਤੋਂ ਵੀ ਡਰਦੇ ਹੋ, ਜਿਉਂਦਿਆਂ ਤੋਂ ਤਾਂ ਤੁਸੀਂ ਉਹਨਾਂ ਨੂੰ ਕੀ ਫੇਸ ਕਰਨਾ ਹੈ। ਔਰ ਨਾਲ ਦੀ ਨਾਲ ਉਹ ਕਹਿ ਰਹੀ ਹੈ ਹੁਣ ਇਸੇ ਸਾਹ ਜਦੋਂ ਅਸੀਂ ਕਿਹਾ 2 ਮੂੰਹੇ ਸੱਪ ਵਾਂਗੂ, ਦੂਜੇ ਪਾਸੇ ਇਹ ਕਹਿ ਰਹੀ ਹੈ ਕਿ ਵੀ ਇਹ ਜਿਹੜਾ ਬੜਾ ਵਰਿੰਗ ਹੈ ਕਿ ਇੰਡੀਆ ਕਿ ਜਿਹੜੀ ਅਫਗਾਨਿਸਤਾਨ ਦੀਆਂ ਡਿਵੈਲਪਮੈਂਟਸ ਨੇ, ਔਰ ਉਹਦੇ 'ਚ ਉਹਨੇ ਕਿਹਾ ਕਿ ਜਿਹੜੀ ਅਫਗਾਨਿਸਤਾਨ ਅਸੀਂ ਉਹ ਰੈਜ਼ੋਲੂਸ਼ਨ ਨੂੰ ਰੈਫਰ ਕਰ ਰਹੇ ਹਾਂ 30 ਅਗਸਤ ਦੇ UN ਸਿਕਿਉਰਿਟੀ ਕੌਂਸਲ ਦੇ, ਕਿ ਅਫਗਾਨਿਸਤਾਨ ਦੀ ਲੈਂਡ ਨੂੰ ਕਿਸੇ ਹੋਰ ਮੁਲਕ ਦੇ ਖਿਲਾਫ ਦਹਿਸ਼ਤਗਰਦੀ ਲਈ ਨਾ ਵਰਤਿਆ ਜਾਏ। ਜੇ ਤੁਹਾਨੂੰ ਲੱਗਦਾ ਹੈ ਕਿ ਮਿਸ਼ਲ ਜਿਹੜੀ ਚੇਅਰਪਰਸਨ ਹੈ ਉਹ ਕਸ਼ਮੀਰ ਦੇ ਉੱਤੇ ਕੋਈ ਸਟੇਟਮੈਂਟ ਨਹੀਂ ਦੇ ਸਕਦੀ ਕਿਉਂਕਿ ਉਹ ਤੁਹਾਡਾ ਇੰਟਰਨਲ ਮਾਮਲਾ ਹੈ ਔਰ ਤੁਸੀਂ ਵੱਡੀ ਡੈਮੋਕ੍ਰੇਸੀ ਜਮਹੂਰੀਅਤ ਹੋ, ਤਾਂ ਫਿਰ ਤੁਹਾਨੂੰ ਕੀ ਹੱਕ ਹੈ ਜਿਸ ਅਫਗਾਨਿਸਤਾਨ ਨੂੰ ਸੋਵਰਨ ਮੰਨ ਕੇ
ਤਾਲਿਬਾਨ ਨਾਲ ਅਮਰੀਕਾ ਡੀਲ ਕਰਕੇ ਉਹਨਾਂ ਦੇ ਹਵਾਲੇ ਕਰਕੇ ਆਇਆ ਹੈ, ਉਹ ਮੁਲਕ ਉਹਨਾਂ ਨੇ ਕਿਵੇਂ ਰਨ ਕਰਨਾ ਹੈ ਉਹਨਾਂ ਦੀ ਮਰਜ਼ੀ ਹੈ, ਤੁਹਾਨੂੰ ਫਿਰ ਕੀ ਤਕਲੀਫ ਹੈ। ਸੋ ਜ਼ਾਹਰ ਹੈ ਕਿ ਵੀ ਇਸ ਵੇਲੇ ਭਾਰਤ ਜਿਸ ਲੈਵਲ ਦਾ ਇਹ ਦੋ ਮੂੰਹਾਂ ਸੱਪ ਹੈ, ਉਹ ਉਹਨਾਂ ਦਾ ਦੋ ਮੂੰਹੇ ਸੱਪ ਵਾਲਾ ਜਿਹੜਾ ਇਹਨਾਂ ਦੀ ਸ਼ਕਲੋ ਸੂਰਤ ਹੈ ਅਗਲੀ, ਉਹ ਦੁਨੀਆ ਦੇ ਸਾਹਮਣੇ ਜਿਹੜੀ ਹੈ ਉਹ ਜਗਜ਼ਾਰ ਹੋ ਰਹੀ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ, ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।